अच्छा ਤੇ ਨੌਕਰੀ ਵਿੱਚੋਂ ਮਾਲੂਮ ਹੋਇਆ ਵੀ ਨਹੀਂ ਲੱਭਤ ਹੈਗੀ। अच्छा ਮੋੜਾ ਮਾਲ ਬਣਾ ਲਿਆ ਹੈ। ਇਸ ਮਾਲ ਵਿੱਚ ਅੱਲਾਹ ਤਾਲਾ ਦੀ ਰਹਿਮਤ ਹੋ ਗਈ। कब्ज हो जाती बकरी ਨੂੰ की दुआ करते जे? ਉਹਦਾ ਦਵਾ ਕਰਨੇ ਉਹਨੂੰ ਮਿੱਠਾ ਸੋਡਾ ਦਿੰਨੇ ਆ। अच्छा किस तरह किमें किमें? ਮਿੱਠਾ ਸੋਡਾ ਲਿਆਂਦਾ अच्छा ਤਕਰੀਬਨ 1 ਚਮਚੀ। अच्छा ਉਹ 1 ਚਮਚੀ ਉਹਦੇ ਮੂੰਹ ਵਿੱਚ ਸਿੱਟ ਦਿੱਤੀ। अच्छा ਬੋਤਲ ਪਾਣੀ ਦੀ ਸਿੱਟ ਦਿੱਤੀ। अच्छा ਉਹਦੇ ਮੂੰਹ ਵਿੱਚ ਉਹਦੀ ਕਬਜ਼ ਟੁੱਟ ਗਈ। अच्छा इस कुर्बानी ते किन्ने जानवर बेचे जे? इस कुर्बानी जड़ी गुजर गई है ਇਸ ਕੁਰਬਾਨੀ ਤੇ ਜਾਨਵਰ ਵੇਚੇ ਨੇ ਅਸੀਂ 3 ਲੱਖ ਦੇ ਸਿਰਫ। ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम ਤੁਹਾਨੂੰ ਸਾਰੇ ਦੋਸਤਾਂ ਨੂੰ ਪੰਜਾਬੀ ਦੇਸ਼ ਵਿੱਚ ਖੁਸ਼ਾਮਦੀਦ ਕਹਿੰਦੇ ਆ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਮੇਰੇ ਪਿੱਛੇ ਭੇਡਾਂ ਤੇ ਬੱਕਰੀਆਂ ਚੱਲ ਰਹੀਆਂ ਨੇ ਤੇ ਇਹ ਜਿਸ ਮਾਲਕ ਦੀਆਂ ਭੇਡਾਂ ਤੇ ਬੱਕਰੀਆਂ ਨਾਲ ਅੱਜ ਅਸੀਂ ਉਹਨਾਂ ਕੋਲ ਆਏ ਆ, ਉਹਨਾਂ ਨਾਲ ਗੱਪਸ਼ਪ ਕਰਨੇ ਆ, ਉਹਨਾਂ ਕੋਲ ਪੁੱਛਨੇ ਆ ਕਿ ਉਹ ਭੇਡਾਂ ਬੱਕਰੀਆਂ ਦਾ ਕਾਰੋਬਾਰ ਉਹਨਾਂ ਵਾਸਤੇ ਕਿਹੋ ਜਿਹਾ, ਉਹਨਾਂ ਕਦੋਂ ਤੋਂ ਸਟਾਰਟ ਕੀਤਾ, ਸਾਰੀ ਇਨਫੋਰਮੇਸ਼ਨ ਤੁਹਾਨੂੰ ਅੱਜ ਲੈ ਕੇ ਦੇਣੇ। अस्सलाम वालेकुम चाचा जी। वालेकुम सलाम जी। चाचा जी की हाल चाल अल्लाह है? पाक दे करम है भाई, तुम सुनाओ। अपना नाम तो दसो सब तो पहले। नूर अहमद अपना नाम जे। अच्छा ये दसो तुसी माशाल्लाह काफी बकरियां ने, सारियां थोड़ियां अपनियां ने? हां जी अपनियां बकरियां ने। अपनियां बकरियां? हां जाती बकरियां अपनियां ने। कितना अरसा हो गया तुसी ये बकरियां लईयां ने? ये तकरीबन 2.5 साल हो गए ने। 2.5 साल हो गए? हां। उस तो पहले की करदे रहे? उस तो पहले जिम्मेदारा करदे सी। अच्छा अपनी जमीना सन? नहीं ठेके ठुके दी खुराकी दी इस तरीके। अच्छा जिम्मेदारी तो अलावा की करदे रहे हो? कोई नौकरी करदे आ गए, मतलब जिम्मेदार के अलावा छुट्टे आधार से नौकरी दे हो गए हैं। अच्छा ते नौकरी विच मालूम होया भी नहीं लभत हैगी। अच्छा मोड़ा माल बना लिया है। इस माल विच अल्लाह ताला दी रहमत हो गई है। वाह जी वाह। कितनी बकरियां तुसी सब तो पहले लईयां? बकरियां पहले लईयां सन 10। अच्छा 10? सिर्फ 10 बकरियां? 10 बकरियां से लईयां। कितने पैसे लाए सन? वो पैसे तकरीबन लग गया सी 3 लाख रुपया। 3 लाख विच अपनियां बकरियां लईयां? हाँ अपनियां बकरियां 3 लाख विच 10 बन गईयां। अच्छा फिर अल्लाह कीता उन्हें रब भाग लाया। अच्छा वो हो गईयां 20-25। अच्छा उन्हां तो वधिया या होर लईयां? उन्हां तो वधिया। वाह जी वाह। 20-25 हो गईयां। अच्छा 20-25 होया अल्लाह ताला उन्हां दा दुध भी वेचदे रहे। दुध भी वाह सी कोई साल दा 2 लाख दा साल दुध भी वेचा 2 महीना दा। अच्छा अच्छा 2 महीने दुध चोया वो 2 लाख दा वेच लिया। अच्छा ते मोरना दे बकरे पठोरे होए। अच्छा वो भी अल्लाह कीता ते मेहरबानी अल्लाह पाक दी हैगी है, वो भी बड़ा कुछ दे दी गए ने। मतलब तुसी अगर साल बाद बेच दे जे या 6 महीने बाद? साल बाद बकरा बेची जाएगा। अच्छा साल बाद बेच दे? हाँ बकरा साल बाद बेची ਤੁਹਾਨੂੰ ਇਹਦੇ ਵਿੱਚੋਂ ਜਦੋਂ ਤੁਸੀਂ ਬੱਕਰੀਆਂ ਬਣਾਈਆਂ ਨੇ ਕੀ ਕੁਝ ਬਚਿਆ ਇਹਦੇ ਵਿੱਚੋਂ? ਤੁਹਾਨੂੰ ਦੱਸਿਆ ਵੀ ਅੱਲਾਹ ਪਾਕ ਦੀ ਰਹਿਮਤ ਹੈ, ਇਹਦੇ ਵਿੱਚੋਂ 2 ਲੱਖ 3 ਪ੍ਰਾਫਿਟ ਨਾ ਬੱਕਰੀਆਂ ਵਿੱਚੋਂ ਆ ਜਾਂਦੀ। ਅੱਛਾ ਕੋਈ 2-3 ਲੱਖ ਨਾਲ ਦੁੱਧ ਦਾ ਹੋ ਜਾਂਦਾ ਹੈ। ਵਾਹ ਜੀ ਵਾਹ। ਹਾਂਜੀ ਅੱਛਾ ਇਹ ਦੱਸੋ ਤੁਹਾਡੇ ਕੋਲ ਇਸ ਟਾਈਮ ਭੇਡਾਂ ਕਿੰਨੀਆਂ ਨੇ ਤੇ ਬੱਕਰੀਆਂ ਕਿੰਨੀਆਂ ਨੇ? ਬੱਕਰੀਆਂ ਭੇਡਾਂ ਕਿਹੜੀਆਂ ਨੇ ਇਸ ਟਾਈਮ ਨਾ ਉਹ ਤਕਰੀਬਨ ਮੇਰੇ ਕੋਲ ਹੈਗੀਆਂ ਨੇ 60। ਅੱਛਾ 60 ਭੇਡਾਂ ਨੇ? 60 ਭੇਡ ਹੈ। ਬੱਕਰੀ ਕਿੰਨੀ ਹੈ? ਤੇ ਬੱਕਰੀਆਂ ਨੇ 25 ਬੱਕਰੀਆਂ ਨੇ। ਹਾਂ ਬੱਕਰੇ ਵਿੱਚ ਕਿੰਨੇ ਨੇ? ਵਿੱਚ ਬੱਕਰੇ ਹੈਗੇ ਨੇ 12 ਬੱਕਰੇ ਨੇ। ਹਾਂ ਇਹ ਕਿਹੜੀ ਨਸਲ ਦੀਆਂ ਬੱਕਰੀਆਂ ਨੇ? ਇਹ ਬੱਕਰੀਆਂ ਨੇ ਦੇਸੀ ਨਸਲ ਦੀਆਂ। ਦੇਸੀ ਹਨ? ਦੇਸੀ ਨਸਲ ਦੀਆਂ। ਅੱਛਾ ਇਹਨਾਂ ਨੂੰ ਚਰਾਈ ਹੀ ਸਿਰਫ ਕਰਵਾਉਂਦੇ ਜੇ ਜਾਂ ਇਸ ਤੋਂ ਇਲਾਵਾ ਵੀ ਕੋਈ ਇਹਨਾਂ ਖੁਰਾਕ ਹੈ? ਨੂੰ ਨੀਰੀ ਚਰਾਈ ਕਰਾਣੇ ਹੈ। ਅੱਛਾ ਸੁਬਹ ਛੇੜ ਲਈਆਂ, ਅੱਛਾ ਸ਼ਾਮ ਨੂੰ ਅੱਲਾਹ ਪਾਕ ਇਹਨਾਂ ਦਾ ਢਿੱਡ ਭਰਦਾ ਹੈ ਅੱਛਾ ਤੇ ਇਹ ਸ਼ਾਮ ਨੂੰ ਰੱਜਦੇ ਜ਼ਿਆਦਾ ਇਸ ਤੋਂ ਇਲਾਵਾ ਕੋਈ ਪੱਠੇ ਕੋਈ ਪੱਠੇ ਨਹੀਂ ਪਾ ਵੰਡਾ ਚੋਕਰ ਇਹ ਉਹ? ਗਰੀਬ ਬੰਦੇ ਆ ਨਾ ਪੱਠੇ ਪੁੱਜਦੇ ਆ ਤੇ ਨਾ ਕੋਈ ਚਾਹ ਨਹੀਂ ਪਾ ਸਕਦੇ। ਸਿਰਫ ਚਰਾਈ ਕਰਾਉਂਦੇ? ਸਿਰਫ ਨੀਰੀ ਚਰਾਈ ਅਸੀਂ ਤਾਂ ਕਰਾਣੇ ਹੈ। ਅੱਛਾ ਅਗਾ ਹੋਰ ਲੋਕੀ ਦਿੰਦਾ ਖੁਰਾਕਾਂ ਇਹਨਾਂ ਨੂੰ ਪਰ ਸੱਸ ਵਾਲੀ ਉਹ ਖੁਰਾਕਾਂ ਨਹੀਂ ਦਿੱਤੀਆਂ। ਅੱਛਾ ਇਹ ਦੱਸੋ ਅਗਰ ਕੋਈ ਬੱਕਰੀ ਬਿਮਾਰ ਹੋ ਜਾਂਦੀ ਹੈ ਜਾਂ ਕੋਈ ਬੱਕਰਾ ਜਾਂ ਭੇਡ ਬਿਮਾਰ ਹੋ ਜਾਂਦੀ ਹੈ ਉਹਦਾ ਇਲਾਜ ਡਾਕਟਰ ਕੋਲ ਕਰਵਾਉਂਦੇ ਜੇ ਦੇਸੀ ਖੁਦ ਕਰਦੇ ਜੇ ਕੀ ਉਹਦਾ ਇਲਾਜ ਕਰਦੇ ਜੇ? ਡਾਕਟਰ ਨੂੰ ਸੱਦਨੇ ਆ ਤੇ ਡਾਕਟਰ ਲੈ ਲੈਂਦਾ ਸਾਡੇ ਕੋਲ 500 ਇੱਕ ਟੀਕੇ ਦਾ। ਅੱਛਾ ਇੱਕ ਟੀਕਾ ਲਵਾਣੇ ਆ ਜੋ ਆਂਦਾ 500 ਦੇ 600 ਦੇ ਤੇ ਅਸੀਂ ਆਪ ਜਾਂਦੇ ਆ ਕਿ ਜਦ ਸਟੋਰ ਤੋਂ ਦਵਾਈ ਲੈ ਲੈਂਦੇ ਆ ਵੈਲਾਂ। ਅੱਛਾ ਵੈਲਾਂ ਲਿਆਣ ਤੇ 2-4 ਗਰੀ ਰੱਖੀਆਂ ਚਾ ਜਿਸ ਸਾਡਾ ਕੋਈ ਪਸ਼ੂ ਨੂੰ ਨੀਂਹ ਮੂੰਹ ਚ ਹੋਵੇ, ਜਿਹੜੀ ਨੀਂਹ ਮੂੰਹ ਚ ਹੋਵੇ ਉਹ ਆਦੇ ਜ਼ਿਹਨ ਤੇ ਸਾਨੂੰ ਪਤਾ ਹੁੰਦਾ ਹੈ। ਮਤਲਬ ਕਿਸੇ ਨੂੰ ਕੋਈ ਖਾਂਸੀ ਹੋ ਜਾਂਦੀ ਹੈ, ਕਿਸੇ ਨੂੰ ਬੁਖਾਰ ਹੈ, ਕਿਸੇ ਨੂੰ ਕਬਜ਼ ਹੋ ਜਾਂਦੀ ਹੈ, ਉਹਦਾ ਤੁਹਾਨੂੰ ਇਲਾਜ ਖੁਦ ਪਤਾ ਹੈ? ਉਹ ਸਾਨੂੰ ਖੁਦ ਪਤਾ ਹੈਗਾ, ਉਹ ਅਸੀਂ ਉਹਦਾ ਦਵਾ ਕਰ ਲੈਂਦੇ ਆ ਹੱਥ ਨਾਲ। ਕਬਜ਼ ਹੋ ਜਾਂਦੀ ਬੱਕਰੀ ਨੂੰ ਉਹਦੀ ਕੀ ਦੁਆ ਕਰਦੇ ਜੇ? ਉਹਦਾ ਦਵਾ ਕਰਨੇ ਉਹਨੂੰ ਮਿੱਠਾ ਸੋਡਾ ਦਿੰਨੇ ਆ। ਅੱਛਾ ਕਿਸ ਤਰ੍ਹਾਂ ਕਿਵੇਂ ਕਿਵੇਂ? ਮਿੱਠਾ ਸੋਡਾ ਲਿਆਂਦਾ ਅੱਛਾ ਤਕਰੀਬਨ 1 ਚਮਚੀ। ਅੱਛਾ ਉਹ 1 ਚਮਚੀ ਉਹਦੇ ਮੂੰਹ ਵਿੱਚ ਸਿੱਟ ਦਿੱਤੀ। ਅੱਛਾ ਬੋਤਲ ਪਾਣੀ ਦੀ ਸਿੱਟ ਦਿੱਤੀ। ਅੱਛਾ ਉਹਦੇ ਮੂੰਹ ਵਿੱਚ ਉਹਦੀ ਕਬਜ਼ ਟੁੱਟ ਗਈ। ਅੱਛਾ ਮਤਲਬ ਇਲਾਜ ਵੀ ਤੁਸੀਂ ਖੁਦ ਹੀ ਕਰਦੇ ਖੁਦ ਕਰਨੇ ਹੈਗੇ। ਇਹਦੇ ਕਿਸੇ ਨੂੰ ਕੋਈ ਬੁਖਾਰ ਹੋ ਜਾਵੇ ਤੇ ਵੈਲ ਜਾਂ ਤੇ ਵੈਲ ਵਿੱਚ ਬੜੀ ਸਰੰਜ ਤੇ ਡਾਕਟਰ ਦਾ ਲਾਉਂਦੇ ਨੇ 2 ml। ਹਾਂ ਤੇ ਅਸੀਂ 4 ml ਲਾ ਲੈਂਦੇ। ਅੱਛਾ ਮਤਲਬ ਡੋਜ਼ ਜ਼ਿਆਦਾ ਰੱਖਦੇ ਅਸੀਂ ਡੋਜ਼ ਜ਼ਿਆਦਾ ਰੱਖ ਲੈਂਦੇ ਆ। ਸਾਨੂੰ ਇੱਕੋ ਡੋਜ਼ ਲਾਉਣੀ ਪੈਂਦੀ, ਡਾਕਟਰ ਕੋਲ ਲਵਾਈਨੇ ਆ ਤੇ ਸਾਨੂੰ 7-7 ਡੋਜ਼ਾਂ ਲਵਾਉਣੀਆਂ ਪੈਂਦੀਆਂ ਨੇ। ਸਾਡੇ ਪੈਸੇ ਚੋਖੇ ਲੱਗਦੇ ਨੇ। ਅੱਛਾ ਹੁਣ ਇਹ ਦੱਸੋ
ਕਿ ਇਹਦੇ ਮਗਰ ਬੰਦੇ ਤੁਸੀਂ ਕਿੰਨੇ ਬੰਦਿਆਂ ਦੀ ਡਿਊਟੀ ਹੈ? ਇਕੱਲੇ ਹੀ ਹੁੰਦੇ ਜੇ ਜਾਂ ਹੋਰ ਨਾਲ ਵੀ ਇਹਨਾਂ ਹਨ ਬੰਦੇ ਦੀ ਡਿਊਟੀ ਤਾਂ ਅਸਲ ਹੁੰਦੀ ਹੈ ਦੋ ਦੀ। ਅੱਛਾ ਆਈ ਸਮਝ। ਅੱਛਾ। ਤੇ ਮਜਬੂਰਨ ਇੱਕ ਵੀ ਕਰ ਲੈਂਦੇ ਆ। ਅੱਛਾ, ਮਜਬੂਰਨ ਕਰਨਾ ਹੋਵੇ ਇੱਕ ਵੀ ਕਰ ਲੈਂਦੇ ਆ। ਅਸਲ ਇਹਨੇ ਮਾਲ ਮਗਰ ਦੋ ਬੰਦੇ ਡਿਊਟੀ ਹੁੰਦੀ ਹੈ। ਮਤਲਬ ਦੋ ਹੋਣੇ ਚਾਹੀਦੇ ਨੇ ਜਾਂ ਦੋ ਦੋ ਲਾਜ਼ਮਨ ਹੋਣੇ ਚਾਹੀਦੇ ਨੇ। ਦੋ ਹੋਣੇ ਚਾਹੀਦੇ? ਹਾਂ, ਲਾਜ਼ਮਨ ਹੋਣੇ ਚਾਹੀਦੇ। ਅੱਛਾ ਅੱਛਾ, ਹੁਣ ਇਹ ਦੱਸੋ ਕਿ ਤੁਹਾਡੇ ਘਰ ਇਹਨਾਂ ਦੇ ਵਾਸਤੇ ਜਗ੍ਹਾ ਬਣੀ ਹੋਈ ਹੈ? ਕਿੰਨੀ ਜਗ੍ਹਾ ਹੈ? ਅਗਰ ਬਣੀ ਹੋਈ ਤੇ ਸਰਦੀ ਆ ਜਾਂਦੀ ਹੈ, ਤੁਹਾਨੂੰ ਪਤਾ ਹੈ, ਫਿਰ ਸਰਦੀ ਵਿੱਚ ਇਹਨਾਂ ਨੂੰ ਕਵਰ ਕਰਨਾ ਪੈਂਦਾ ਹੈ, ਜਗ੍ਹਾ ਬਣਾਉਣੀ ਪੈਂਦੀ ਹੈ, ਠੰਡੀ ਹਵਾ ਤੋਂ ਰੋਕਣਾ ਪੈਂਦਾ ਹੈ। ਦੋ ਕਨਾਲਾਂ ਦਾ ਵਾੜਾ ਹੈਗਾ ਹੈ। 2 ਕਨਾਲਾਂ ਦਾ ਵਾੜਾ? 2 ਕਨਾਲਾਂ ਦਾ ਵਾੜਾ ਬਣਾਇਆ ਹੋਇਆ ਹੈ। ਅੱਛਾ। ਉਹਦੇ ਵਿੱਚ ਕਮਰਾ ਪਾਇਆ ਹੋਇਆ ਹੈ। ਅੱਛਾ। ਕਮਰਾ ਛੱਤਿਆ ਹੋਇਆ ਉੱਤੇ, ਛੱਤ ਪਾਈ ਹੋਈ ਹੈ। ਉਹਦੇ ਥੱਲੇ ਮੀਂਹ ਕਣੀ ਆਈ ਤਾਂ ਥੱਲੇ ਹੋ ਜਾਂਦੀਆਂ ਨੇ। ਅੱਛਾ। ਜੇ ਮੀਂਹ ਕਣੀ ਨਾ ਆਵੇ ਤੇ ਖੁੱਲੀ ਆਮ ਇਜਾਜ਼ਤ ਬਣਦੀਆਂ ਨੇ। ਜਗ੍ਹਾ ਉਹ ਤੁਹਾਡੀ ਆਪਣੀ ਹੈ? ਜਗ੍ਹਾ ਆਪਣੀ ਹੈਗੀ ਹੈ। ਅੱਛਾ, ਜਗ੍ਹਾ ਆਪਣੀ ਹੈ। ਹਾਂ। ਤੇ ਜ਼ਮੀਨ ਤੁਸੀਂ ਨਹੀਂ ਲਈ ਹੋਈ, ਪੱਠੇ ਪੁੱਠੇ ਤੁਸੀਂ ਨਹੀਂ ਪਾਉਂਦੇ ਜੇ? ਕੋਈ ਚੀਜ਼ ਨਹੀਂ, ਸਿਰਫ ਚਰਾਈ ਕਰਾ ਕੇ? ਸਿਰਫ ਚਰਾਈ ਕਰਾ ਰਹੇ ਤੇ ਹਾਂ। ਤੁਹਾਡੇ ਕੋਲ ਤਕਰੀਬਨ ਇਹ 80 ਦੇ ਲਗਭਗ ਹੋਣਗੇ? ਹਾਂ ਬਿਲਕੁਲ 80 85 ਹੋਣਗੇ। 80 85 ਪਾੜੂ ਇਸ ਟਾਈਮ ਬੱਕਰੀ ਭੇਡ ਮੌਜੂਦ ਖੜੀ ਹੈ। ਅੱਛਾ, 10 ਤੋਂ ਕੰਮ ਸਟਾਰਟ ਕੀਤਾ ਸੀ ਅੱਜ? ਹਾਂਜੀ। ਅੱਜ ਅਗਰ ਤੁਸੀਂ ਸਾਰੇ ਵੇਚਦੇ ਜੇ, ਹਾਂ, ਤੁਹਾਨੂੰ ਕੀ ਕੁਝ ਬਚਦਾ ਹੈ? ਤੇ ਅੱਜ ਅਸੀਂ ਜੇ ਇਹਨਾਂ ਨੂੰ ਵੇਚਦੇ ਆ ਤੇ ਸਾਡਾ 6 ਤੋਂ 7 ਲੱਖ ਰੁਪਈਆ ਵਟਿੰਦਾ ਹੈ। 6 ਤੋਂ 7 ਲੱਖ? ਹਾਂ। ਮਤਲਬ ਤੁਸੀਂ 10 ਵਪਾਰੀਆਂ ਦੀ ਰੇਂਜ ਨਾਲ 7 ਲੱਖ ਹੈਗਾ ਹੈ। ਹਾਂ। ਤੇ ਸਾਡੀ ਆਦੀ ਰੇਂਜ ਨਾਲ ਤਾਂ ਅਸੀਂ ਆਨੇ ਆ ਵੀ ਸਾਨੂੰ 12 ਲੱਖ ਰੁਪਏ ਇਸ ਕੁਰਬਾਨੀ ਤੇ ਕਿੰਨੇ ਜਾਨਵਰ ਵੇਚੇ ਜੀ? ਇਸ ਕੁਰਬਾਨੀ ਜਿਹੜੀ ਗੁਜ਼ਰ ਗਈ ਹੈ, ਇਸ ਕੁਰਬਾਨੀ ਤੇ ਜਾਨਵਰ ਵੇਚੇ ਨੇ ਅਸੀਂ 3 ਲੱਖ ਦੇ ਸਿਰਫ। ਅੱਛਾ। ਕੋਈ ਸਾਡੇ ਜਾਨਵਰ ਵਿੱਚ ਬਿਮਾਰ ਹੋ ਗਏ ਸਨ, ਅਲਾਮਤ ਆ ਗਈ ਹੈ। ਅੱਛਾ। ਅਲਾਮਤ ਆਇਆ, ਉਹ ਜਾਨਵਰਾਂ ਦੀ ਹਿਫਾਜ਼ਤ ਕੀਤੀ, ਉਹ ਹਿਫਾਜ਼ਤ ਪੂਰੀ ਨਾ ਹੋਈ ਤੇ ਜਾਨਵਰ ਮਰ ਗਏ। ਅੱਛਾ। ਤੇ ਮਰਿਆ ਸਾਨੂੰ ਇਸ ਕੁਰਬਾਨੀ ਤੇ ਬੜੇ ਘੱਟ ਪੈਸੇ ਵਟੀਜੇ ਨੇ। ਮਤਲਬ 3 ਲੱਖ ਦੇ ਤੁਸੀਂ ਜਾਨਵਰ ਵੇਚ ਲਏ ਨੇ, ਫਿਰ ਵੀ ਤੁਸੀਂ ਇਹ ਕਹਿ ਰਹੇ ਜੇ ਕਿ ਥੋੜੇ ਮਤਲਬ ਸਾਡੇ ਜਾਨਵਰ ਮਰੇ ਹਨ, ਬਿਮਾਰ ਹੋ ਗਏ ਸਨ ਤੇ ਥੋੜੇ ਅਸੀਂ ਜਾਨਵਰ ਵੇਚੇ? ਹਾਂ, ਸਾਡੇ ਥੋੜੇ ਜਾਨਵਰ ਵਿਕੇ ਨੇ। ਅੱਛਾ ਅੱਛਾ, ਮਤਲਬ ਕੁਰਬਾਨੀ ਦੇ ਵੀ ਤੁਸੀਂ ਅੱਛੇ ਖਾਸੇ ਜਾਨਵਰ ਵੇਚ ਲੈਂਦੇ ਜੇ ਤੇ ਵੱਧੇ ਵੀ ਰਹਿੰਦੇ ਨੇ, ਚਰਾਈ ਵੀ ਕਰਾਈ ਰੱਖਦੇ ਜੇ ਤੇ ਘਾਟੇ ਵਾਲੀ ਕੋਈ ਗੱਲ ਨਹੀਂ? ਅਗਰ ਕੋਈ ਕੈਸੀ ਕੋਈ ਪੈ ਜਾਂਦੀ ਹੈ ਤਾਂ ਫੌਰਨ ਅਸੀਂ ਫੋਨ ਕਰੀਏ, ਸਾਡੇ ਪੈਸੇ ਪਹੁੰਚੇ, ਨਕਦ ਆ ਜਾਏ। ਕੈਸ਼ ਹੈ, ਕੈਸ਼। ਅੱਜ ਅਗਰ ਕੋਈ ਦੋਸਤ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਭੇਡਾਂ ਦਾ, ਬੱਕਰੀਆਂ ਦਾ, ਬੱਕਰਿਆਂ ਦਾ, ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜੇ? ਇਹ ਬੜਾ ਅੱਛਾ ਕੰਮ ਹੈ। ਅੱਛਾ। ਭੇਡਾਂ ਬੱਕਰੀਆਂ ਜਾਂ ਬੱਕਰੇ ਖਰੀਦ ਲੈਣੇ, ਨੀਰੇ ਬੱਕਰੇ ਖਰੀਦ ਲਵੇ ਤੇ ਉਹਨੂੰ ਉਹ ਬੜੇ ਕੀਮਤੀ ਬੰਦਾ ਹੋ ਜਾਣਾ ਹੈ ਉਹਨੇ ਇੱਕ ਛਿਮਾਈ ਦੇ ਵਿੱਚ। ਉਹਦੇ ਵਾਸਤੇ ਅਗਰ ਉਹ ਚਰਾਈ ਨਹੀਂ ਕਰਵਾ ਸਕਦਾ, ਚਰਾਈ ਨਹੀਂ ਕਰਾ ਸਕਦਾ, ਉਹ ਗਰੀਬਾਂ ਤੇ ਉਹਨਾਂ ਨੂੰ ਵੰਡਾ ਘੱਟ ਸਕਦਾ ਹੈ ਤੇ ਉਹਨਾਂ ਨੂੰ ਮਿਸਾਲੇ ਦੇ ਸਕਦਾ ਸਾਰੇ ਗਰੀਬਾਂ। ਇੱਕ ਬੰਦਾ ਤੇ ਜੋ 10 ਜਾਂ 15 ਜਾਂ 20 ਬੱਕਰੇ ਲੈਂਦਾ ਹੈ, ਹਾਂ, ਕਿੰਨੇ ਅਰਸੇ ਵਾਸਤੇ ਉਹਨੂੰ ਰੱਖਣੇ ਚਾਹੀਦੇ ਨੇ? ਉਹਨਾਂ ਨੂੰ ਕਿੰਨੀ ਉਮਰ ਦੇ ਲੈਣੇ ਚਾਹੀਦੇ ਨੇ? ਉਹਨੂੰ ਲੈਣੇ ਚਾਹੀਦੇ ਨੇ ਜਾਨਵਰ ਤਕਰੀਬਨ 3 ਮਹੀਨੇ ਦਾ ਬੱਕਰਾ ਹੋਵੇ। 3 ਮਹੀਨੇ ਦਾ? 3 ਮਹੀਨੇ ਦਾ 3 ਮਹੀਨੇ ਦਾ ਬੱਕਰਾ ਲਿਆਣ ਤੇ ਉਹ ਘਰੀ ਰੱਖੇ। ਅੱਛਾ। ਉਹ 9 ਮਹੀਨੇ ਉਹਨੂੰ ਸਾਂਭੇ। 9 ਮਹੀਨੇ ਸਾਂਭੇ, ਉਹ ਹੋ ਗਿਆ ਸਾਲ ਵਿੱਚ। ਸਾਲ ਦਾ ਬੱਕਰਾ ਕੁਰਬਾਨੀ ਤੇ ਲੱਗ ਗਿਆ। ਪੂਰੇ ਸਾਲ ਦਾ ਬੱਕਰਾ ਕੁਰਬਾਨੀ ਤੇ ਲੱਗਦਾ ਹੈ। ਉਹ ਬੱਕਰਾ ਸਾਂਭਿਆ ਹੋਇਆ ਤਕਰੀਬਨ ਲੱਖ ਡੇਢ ਤਾਈਂ ਉਹ ਸੇਲ ਚੱਲਦਾ ਹੈਗਾ। ਹਾਂ, ਘਰ ਦਾ ਸਾਂਭਿਆ ਹੋਇਆ। ਨਾਜ਼ਰੀਨ, ਤੁਸੀਂ ਸਾਰੀਆਂ ਗੱਲਾਂ ਸੁਣੀਆਂ। ਅੱਜ ਦੇ ਦੌਰ ਵਿੱਚ ਅਗਰ ਤੁਸੀਂ ਬੱਕਰੀ ਫਾਰਮਿੰਗ ਕਰਨਾ ਚਾਹੁੰਦੇ ਜੇ, ਬੱਕਰੇ ਰੱਖਣੇ ਚਾਹੁੰਦੇ ਜੇ, ਭੇਡਾਂ ਰੱਖਣੇ ਚਾਹੁੰਦੇ ਜੇ, ਤੇ ਇਹ ਕਾਰੋਬਾਰ ਉਹ ਹੈ ਜਿਹੜੇ ਸਦੀਆਂ ਤੋਂ ਚੱਲਦਾ ਆਉਂਦਾ ਹੈ ਤੇ ਇਹਦੇ ਵਿੱਚ ਅੱਜ ਤੱਕ ਕੋਈ ਘਾਟਾ ਕਦੇ ਮਹਿਸੂਸ ਨਹੀਂ ਹੋਇਆ, ਕਦਾ ਕਿਸੇ ਨੂੰ ਘਾਟਾ ਇਹਦੇ ਵਿੱਚ ਨਹੀਂ ਪਿਆ। ਤੁਸੀਂ ਇਸ ਕੁਰਬਾਨੀ ਤੇ ਵੀ ਦੇਖਿਆ ਹੋਵੇਗਾ, ਬੱਕਰੀਆਂ ਦਾ, ਬੱਕਰਿਆਂ ਦਾ, ਲੇਲਿਆਂ ਦਾ ਬੜੀ ਅੱਛੀ ਕੀਮਤ ਸੀ, ਬੜਾ ਅੱਛਾ ਇਹਦਾ ਰੇਟ ਸੀ। ਤੇ ਅਗਰ ਤੁਸੀਂ ਖੁਦ ਲੈ ਕੇ, ਤੁਹਾਡੇ ਕੋਲ ਜ਼ਮੀਨ ਆਪਣੀ ਹੈ, ਤੁਸੀਂ ਖੁਦ ਲੈ ਕੇ ਸਾਂਭ ਸਕਦੇ ਜੇ। ਅਗਰ ਜ਼ਮੀਨ ਆਪਣੀ ਨਹੀਂ ਤੇ ਚਾਚੇ ਹੋਰਾਂ ਤਰ੍ਹਾਂ ਤੁਸੀਂ ਚਰਾ ਕੇ ਵੀ ਬੱਕਰੇ, ਬੱਕਰੀਆਂ, ਭੇਡਾਂ ਸੰਭਾਲ ਸਕਦੇ ਜੇ, ਸਾਂਭ ਸਕਦੇ ਜੇ ਤੇ ਇਹਦੇ ਨਾਲ ਆਪਣਾ ਤੁਸੀਂ ਅੱਛੀ ਇਨਕਮ ਕਮਾ ਸਕਦੇ ਜੇ, ਘਰ ਦੇ ਅਖਰਾਜਾਤ ਕੱਢ ਸਕਦੇ ਜੇ। ਚਾਚੇ ਹੋਰੀ ਕਹਿ ਰਹੇ ਨੇ ਕਿ ਸਾਡੀ ਕੁਰਬਾਨੀ ਤੇ ਜਾਨਵਰ ਬਿਮਾਰ ਵੀ ਹੋਏ ਸਨ, ਉਸ ਦੇ ਬਾਵਜੂਦ ਅਸੀਂ 3 ਲੱਖ ਰੁਪਏ ਦੇ ਜਾਨਵਰ ਵੇਚੇ ਨੇ। ਅਗਰ ਤੁਸੀਂ ਅੱਜ ਹੀ ਕੋਈ 2 ਲੱਖ ਤੋਂ, 4 ਲੱਖ ਤੋਂ, 5 ਲੱਖ ਤੋਂ ਆਪਣਾ ਕਾਰੋਬਾਰ ਸਟਾਰਟ ਕਰਦੇ ਹੋ, ਬੱਕਰੇ ਖਰੀਦਦੇ ਹੋ, ਅੱਛੀ ਨਸਲ ਦੀਆਂ ਬੱਕਰੀਆਂ ਖਰੀਦਦੇ ਹੋ ਤੇ ਤੁਹਾਨੂੰ ਥੋੜੀ ਬਹੁਤ ਇਨਫੋਰਮੇਸ਼ਨ ਹੁੰਦੀ ਹੈ ਉਹਦੀ ਬਿਮਾਰੀ ਦੇ ਬਾਰੇ, ਉਹਨਾਂ ਦੇ ਕੋਈ ਵੀ ਮਸਾਇਲ ਦੇ ਬਾਰੇ, ਤੇ ਤੁਸੀਂ 1 ਸਾਲ ਤੱਕ ਸਾਂਭ ਕੇ ਉਹ ਫਿਰ ਸੇਲ ਕਰਕੇ ਤੇ ਅੱਛੀ ਖਾਸੀ ਇਨਕਮ ਕਮਾ ਸਕਦੇ ਜੇ। ਫਿਰ ਉਸ ਤੋਂ ਬਾਅਦ ਦੁਬਾਰਾ ਫਿਰ ਖਰੀਦ ਲੈ ਜਾਵਣ। ਚਾਚਾ ਜੀ, ਬਹੁਤ ਸ਼ੁਕਰੀਆ, ਤੁਹਾਡੀ ਇਹ ਗੱਲਾਂ ਬੜੇ ਦੋਸਤਾਂ ਦੇ ਕੰਮ ਆਉਣਗੀਆਂ। ਬਿਹਤਰ ਹੈ। ਬੜੇ ਦੋਸਤ ਜਿਹੜੇ ਬੱਕਰੀਆਂ ਰੱਖਣਾ ਚਾਹੁੰਦੇ ਨੇ, ਬੱਕਰੇ ਰੱਖਣਾ ਚਾਹੁੰਦੇ ਨੇ, ਉਹ ਤੁਹਾਡੀਆਂ ਗੱਲਾਂ ਸੁਣ ਕੇ ਉਹਦੇ ਤੇ ਅਮਲ ਪੈਰਾ ਕਰਕੇ ਆਦੇ ਵਾਸਤੇ ਰੋਜ਼ਗਾਰ ਦਾ ਜ਼ਰੀਆ ਬਣਾ ਸਕਦੇ ਨੇ। ਵਰਨਾ ਨੌਜਵਾਨ ਅੱਜ ਕੱਲ ਦੇ ਪੜ੍ਹੇ ਲਿਖੇ ਬੇਰੋਜ਼ਗਾਰ ਫਿਰਨ ਡਏ ਨੇ, ਕੋਈ ਉਹਨਾਂ ਕੋਲ ਕੰਮਕਾਰ ਨਹੀਂ ਹੈ। ਉਹ ਸੋਚ ਰਹੇ ਨੇ ਕਿ ਅਸੀਂ ਕਿਹੜਾ ਕੰਮ ਸਟਾਰਟ ਕਰੀਏ।
लेकिन अगर जानवर रखते जे बकरियां बकरे हाँ भेडां ले कोई हाँ जी। जानवर भी खरीदे ने तुसी जिवें कह रहे जे कि उहदे विच अच्छी भली प्रॉफिट है तो वो अपना हाँ जी, अच्छा कारोबार खुद चला सकते ने। तुसां सारियां देखण वालियां दा बहुत शुक्रिया। अगर तुहानू वीडियो पसंद आई है तो वीडियो लाइक करो, वीडियो नू शेयर करो तो चैनल जरूर सब्सक्राइब करो। सब देखण वालियां दा बहुत शुक्रिया। अल्लाह हाफिज़।